अमेरिकन कॉलेज वारिस ब्रदर्स का स्पॉन्सर आ। वारिस ब्रदर्स एक्चुअली साढ़े विरसे के वारिस है। हर बारी जो इत्थे आते हैं शो फुली बुकड हुंदा वा ते साडा जिहड़ा पिछोकड़ आ उन्होंने अलाइव रखते हैं। थैंक यू। सत श्री अकाल जी। कैमडन कॉलेज वारिस ब्रदर्स इन ब्रिस्बेन के स्पॉन्सर ने ते ਅਸੀਂ बहुत प्राउड हाँ इन्हों स्पॉन्सर करने ते वारिस ब्रदर्स एक्चुअली साढ़े माण का साढ़े सभ्याचार का माण ने। थैंक यू सो मच। सत श्री अकाल जी। अज असी मनमोहन भाजी होਰਾਂ ਦਾ ਵਿਰਸਾ शो देखने आए हुए हैं। सो जो कि वो पंजाबी की बहुत सेवा कर रहे पुराने टाइम तो बहुत अच्छी सेवा कर रहे हैं। उन्होंने लोक गीत होंगे ने वधिया सुनने को मज़ा आता, अच्छा इंजॉय करीदा। तो ਅਸੀਂ यही चाहते हैं कि विरसा ब्रदर्स अगे तो नवे नवे शो लैके आउन। ब्रिस्बेन शहर की क्राउड भी अच्छी सपोर्ट कर रही है सारिਆਂ ਦੀ। तो जिन्नी बारी आउणगे भाजी जरूर देखना आवांगे शो। बाकी सारिਆਂ ਦਾ थैंक यू, धन्यवाद। ਭੈਣਾ ਭਾਈਆਂ ਵਰਗਾ ਜਗ ਵਿੱਚ ਕੋਈ ਹੋਰ ਨਹੀਂ, ਰੱਬ ਦੇ ਹਾਣੀ ਇਹ ਗੁਜ਼ਾਰੇ ਦੇ। ਹਾਂਜੀ ਬਹੁਤ ਵਧੀਆ ਲੱਗ ਰਿਹਾ ਸ਼ੋਅ ਜੀ, ਦੇਖਣ ਆਏ ਸੀਗੇ। ਰੌਣਕਾਂ ਇੱਦਾਂ ਦਾ ਇੰਡੀਆ ਦਾ ਮਾਹੌਲ ਲੱਗ ਰਿਹਾ ਹੈ, ਬਿਲਕੁਲ ਪੰਜਾਬ ਵਾਲਾ। ਬਹੁਤ ਵਧੀਆ ਸ਼ੋਅ ਰੈਗੂਲਰ ਹੋਣੇ ਚਾਹੀਦੇ ਆ। ਸੇਮ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਇੰਡੋਸ ਟੀਵੀ ਵੇਖਣ ਵਾਲੇ। ਤੇ ਅਸੀਂ ਐਜ਼ ਅ ਮਨਮੋਹਨ ਵਾਸ ਕਮਲ ਹੀਰ ਤੇ ਸੰਤਾਰ ਦਾ ਸ਼ੋਅ ਵੇਖਣ ਵਾਸਤੇ ਆਏ ਹਾਂ। ਬੜਾ ਵਧੀਆ ਫੈਮਿਲੀ ਸ਼ੋਅ ਆ, ਬੜਾ ਵਧੀਆ ਸਾਰਾ ਕੁਛ ਮਾਹੌਲ ਆ। ਤੇ ਅਸੀਂ ਸਾਰੇ ਸਾਡੇ ਵੀਰ ਰਾਜਵੀਰ, ਪਰਮਿੰਦਰ, ਹਰਜੀਤ ਸਾਰੇ ਅਸੀਂ ਇੱਥੇ ਹਾਂ। ਤੇ ਬੜਾ ਵਧੀਆ ਵਾ ਤੇ ਬੜਾ ਵਧੀਆ ਮਾਹੌਲ ਆ ਤੇ ਇੰਜੋਏ ਕਰ ਰਹੇ ਅਸੀਂ ਸਾਰੇ ਨੂੰ। ਤੇ ਅਸੀਂ ਇੰਡਸਟਰੀ ਵਾਲਿਆਂ ਦਾ ਬਹੁਤ ਹੀ ਥੈਂਕ ਯੂ ਕਰੇ ਜਿਹੜੇ ਕਵਰ ਕਰ ਰਹੇ ਆ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੰਡੋਸ ਟੀਵੀ ਦੇ ਉੱਪਰ। ਤੇ ਅੱਜ ਅਸੀਂ ਇੰਡੋਸ ਟੀਵੀ ਦੇ ਉੱਤੇ ਜਿਹੜੇ ਪ੍ਰੋਗਰਾਮ ਦਿਖਾਉਣ ਲੱਗੇ ਹਾਂ, ਬ੍ਰਿਸਬੇਨ ਦੇ ਵਿੱਚ ਬਹੁਤ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ ਹੋ ਰਹੇ ਆ। ਤੇ ਅੱਜ ਅਸੀਂ ਜਿਸ ਪ੍ਰੋਗਰਾਮ ਦੇ ਉੱਤੇ ਪਹੁੰਚੇ ਹਾਂ, ਸਾਰਿਆਂ ਦੇ ਮਨਪਸੰਦ, ਮੈਂ ਕਹੂੰਗਾ ਯਾਰ ਤੁਹਾਨੂੰ ਸਾਰਿਆਂ ਨੂੰ ਪਸੰਦ ਹੋਣਗੇ। ਮਨਮੋਹਨ ਵਾਰਿਸ, ਕਮਲ ਹੀਰ, ਸਾਰਿਆਂ ਨੇ ਨਾਮ ਸੁਣਿਆ ਹੋਊਗਾ। ਤੇ ਜਦੋਂ ਵਾਰਿਸ ਬ੍ਰਦਰ ਇਕੱਠੇ ਹੋ ਜਾਂਦੇ ਨੇ ਤੇ ਫਿਰ ਤਾਂ ਮਾਲ ਹੀ ਹੋ ਜਾਂਦੀ ਹੈ। ਇਸ ਵਕਤ ਮੈਂ ਤੁਹਾਨੂੰ ਜੇ ਵੀਡੀਓ ਪਿੱਛੋਂ ਦੀ ਦਿਖਾਵਾਂ, ਤੁਸੀਂ ਕਮਾਲ ਕਹੋਗੇ। ਇੰਨੇ ਲੋਕ ਐਕਸਾਈਟਡ ਨੇ ਕਮਲ ਵਾਰਿਸ ਤੇ ਮਨਮੋਹਨ ਵਾਰਿਸ ਤੇ ਉਹਨਾਂ ਦੇ ਬ੍ਰਦਰ ਨੂੰ, ਸਾਰੇ ਨੇ ਉਹਨੂੰ ਸੁਣਨ ਦੇ ਲਈ। ਤੇ ਅੱਜ ਉਹਨਾਂ ਸਾਰੇ ਨਾਲ ਗੱਲਬਾਤ ਕਰਦੇ ਆਂ ਜੀ। ਕੰਮ ਕਰਦਾ ਮੰਗਲਾ ਇੱਥੇ ਹੀ ਚੱਲਦੇ ਨੇ, ਪਿਆਰ ਦੇ ਕੁਝ ਪਲ ਜਾਨੋ ਪਿਆਰੇ ਦੇ ਲਈ। ਅੱਜ ਇੱਥੇ ਜਿਹੜੀ ਆਡੀਅנס ਪਹੁੰਚੀ ਹੋਈ ਹੈ, ਸਾਰੇ ਪਾਸੇ ਤੁਸੀਂ ਦੇਖੋ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ। ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਕਿ ਉਹਨਾਂ ਨੂੰ ਕਿੱਦਾਂ ਦਾ ਲੱਗਦਾ ਹੈ। ਕਿ ਭਾਜੀ ਤੁਸੀਂ ਇੱਥੇ ਪਹੁੰਚੇ ਹੋਏ ਆ, ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਇਸ ਪ੍ਰੋਗਰਾਮ ਦੇ ਬਾਰੇ? ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ। ਤੁਸੀਂ ਕੀ ਸੋਚਦੇ ਪਏ ਹੋ ਕਿ ਮਤਲਬ ਕਿੱਦਾਂ ਦਾ ਪ੍ਰੋਗਰਾਮ ਹੋਊਗਾ? ਤੁਸੀਂ ਪਹਿਲਾਂ ਦੇ ਜੇ ਸਤਿੰਦਰ ਸਰਤਾਜ ਵਗੈਰਾ ਜਾਂ ਕਿਸੇ ਵੀ ਹੋਰ ਇਦਾਂ ਦੇ ਲਾਈਵ ਕਨਸਰਟ ਨੂੰ ਦੇਖਿਆ, ਉਹਨਾਂ ਦੇ ਤੇ ਇਹਨਾਂ ਦੇ ਕੰਪੈਰੀਜ਼ਨ ਜੇ ਤੁਸੀਂ ਕਰੋ ਤਾਂ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ? ਇਹਨਾਂ ਦਾ ਕੰਪੈਰੀਜ਼ਨ ਬਹੁਤ ਵਧੀਆ ਹੀ ਆ, ਪਹਿਲਾਂ ਵਾਲੇ ਸ਼ੋਅ ਨਾਲ ਬਹੁਤ ਵਧੀਆ। ਤੇ ਨਾ ਤੁਸੀਂ ਕਿੱਦਾਂ ਦਾ ਫੀਲ ਕਰ ਰਹੇ ਹੋ ਇਸ ਵਕਤ? ਆਏ ਹਾਂਜੀ, ਬਹੁਤ ਵਧੀਆ ਲੱਗ ਰਿਹਾ ਹੈਗਾ। ਤੇ ਮੈਨੇਜਮੈਂਟ ਨੇ ਬਹੁਤ ਵਧੀਆ ਆਰਗੇਨਾਈਜ਼ ਕੀਤਾ ਹੋਇਆ ਹੈ, ਸਾਰਾ ਕੁਝ ਵਧੀਆ ਵੈਲਕਮ ਕੀਤਾ ਹੈ ਸਾਰਿਆਂ ਦਾ। ਤੇ ਹੋਪਫੁਲੀ ਹੁਣ ਸਾਰੇ ਵਧੀਆ ਫਨ ਕਰਾਂਗੇ ਮਿਲ ਕੇ। ਹਾਂਜੀ ਭਾਈ, ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਇਸ ਪ੍ਰੋਗਰਾਮ ਦੇ ਉੱਤੇ ਆ ਕੇ? ਐਕਸਾਈਟਮੈਂਟ ਤਾਂ ਬਹੁਤ ਆ ਇਸ ਪ੍ਰੋਗਰਾਮ ਬਾਰੇ, ਕਿਉਂਕਿ ਸਾਰੇ ਜਾਣਦੇ ਨੇ ਲੈਜੈਂਡਸ ਦਾ ਪ੍ਰੋਗਰਾਮ ਆ। ਤੇ ਮੈਂ ਬਹੁਤ ਐਕਸਾਈਟਮੈਂਟ ਆ ਇਸ ਪ੍ਰੋਗਰਾਮ ਲਈ। ਤੁਸੀਂ ਮਨਮੋਹਨ ਵਾਰਿਸ ਜਾਂ ਇਦਾਂ ਦੇ ਵਾਰਿਸ ਬ੍ਰਦਰ ਉਹਨਾਂ ਨੂੰ ਚੁਣਿਆ ਕਿ ਵੀ ਆਪਣੇ ਪ੍ਰੋਗਰਾਮ ਦੇਖ ਲਈ? ਕਿਉਂਕਿ ਇੱਥੇ ਬ੍ਰਿਸਬੇਨ ਸਾਰਿਆਂ ਨੂੰ ਪਤਾ ਕਿ ਵੀ ਆਸਟ੍ਰੇਲੀਆ ਦੇ ਵਿੱਚ ਟਾਈਮ ਕੱਢਣਾ ਬਹੁਤ ਜ਼ਿਆਦਾ ਔਖਾ ਆ। ਤੇ ਤੁਸੀਂ ਇਹਨਾਂ ਲਈ ਹੀ ਟਾਈਮ ਹੀ ਕਿਉਂ ਕੱਢਿਆ? ਮਤਲਬ ਕੋਈ ਇੱਕ ਦੋ ਲਾਈਨ ਦੇ ਵਿੱਚ? ਵਾਹ। ਕਿਉਂਕਿ ਮੈਂ ਇਹਨਾਂ ਦੇ ਜਿਹੜੇ ਸੌਂਗਸ ਨੇ ਨਾ, ਕਿਉਂਕਿ ਪਿਛਲੀ ਵਾਰ ਜਦੋਂ ਇਹ ਮੈਲਬਨ ਆਏ ਸੀਗੇ ਤਾਂ ਉਦੋਂ ਇਹਨਾਂ ਨੇ ਜਿਹੜੇ ਸੌਂਗਸ ਲਾਈਵ ਗਾਉਂਦੇ ਨੇ ਨਾ, ਕਿਉਂਕਿ ਕੋਈ CD ਲਾ ਕੇ ਨਹੀਂ ਗਾਉਂਦੇ ਹੈਗੇ, ਤਾਂ ਮੈਨੂੰ ਇਹਨਾਂ ਦੀ ਗਾਇਕੀ ਬਹੁਤ ਵਧੀਆ ਲੱਗਦੀ ਆ। ਤੇ ਇਹਨਾਂ ਸੌਂਗਸ ਉੱਪਰ ਬਹੁਤ ਹੀ ਜ਼ਿਆਦਾ ਘੈਂਟ ਹੁੰਦੇ ਨੇ ਵੀ ਲਾਈਕ ਬੰਦਾ ਜੇ ਸੁਣਨ ਲੱਗ ਜੇ ਬੋਰ ਨਹੀਂ ਹੁੰਦਾ ਹੈਗਾ। ਜਿੰਨੀ ਮਰਜ਼ੀ ਲੌਂਗ ਡਰਾਈਵ ਹੋਵੇ, ਇੱਕ ਵਾਰ ਚੱਲ ਪਏ ਨਾ ਬਸ ਫਿਰ ਬੋਰ ਨਹੀਂ ਹੁੰਦਾ।
ਇਹਨਾਂ ਦੇ ਜਿਹੜੇ ਗਾਣੇ ਆ ਸੱਭਿਆਚਾਰਕ ਹੁੰਦੇ ਆ, ਫੈਮਿਲੀ ਦੇ ਵਿੱਚ ਬੈਠ ਕੇ ਆਪਾਂ ਸੁਣ ਸਕਦੇ ਆ। ਜਿਵੇਂ ਹੁਣ ਦੇ ਟਾਈਮ 'ਚ ਆਪਾਂ ਨੂੰ ਪਤਾ ਹੀ ਆ ਵੀ ਆਪਾਂ ਵੈਸਟਰਨ ਕੰਟਰੀਜ਼ ਦੇ ਵਿੱਚ ਰਹਿੰਦੇ ਆ, ਤਾਂ ਜਦੋਂ ਆਪਾਂ ਆਪਣੇ ਵਿਰਸੇ ਨਾਲ ਜੁੜਦੇ ਆ ਇੱਕ ਤਰ੍ਹਾਂ ਦਾ ਆਪਾਂ ਨੂੰ ਹੈਗਾ ਕਿ ਆਪਾਂ ਨੂੰ ਆਪਣਾ ਪਿਛੋਕੜ ਕੀ ਆ, ਹੈ ਨਾ, ਤੇ ਆਪਣੇ ਮੀਨਿੰਗ ਆਪਣੀ ਰੂਟਸ ਦੇ ਨਾਲ ਇੱਦਾਂ ਦੇ Song ਨੇ ਆਪਾਂ ਨੂੰ ਅਟੈਚ ਕਰਦੇ ਨੇ। ਥੈਂਕ ਯੂ ਸੋ ਮਚ ਜੀ। ਤਾਂ ਇਦਾਂ ਦੇ ਤੁਹਾਨੂੰ ਪਤਾ ਲੱਗਦਾ ਕਿ ਇੱਥੇ ਜਿੰਨੇ ਵੀ ਆਡੀਅנס ਆ ਸਾਰੇ ਆਪਣੇ ਸੱਭਿਆਚਾਰ ਦੇ ਨਾਲ ਜੁੜਨ ਦੇ ਲਈ ਤਿਆਰ ਹੈ ਤੇ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਐਕਸਪੀਰੀਅੰਸ ਨੇ ਸਾਰਿਆਂ ਦੇ ਨਾਲ। ਤੇ ਆਓ ਆਪਾਂ ਹੋਰ ਗੱਲਬਾਤ ਕਰਦੇ ਹਾਂ ਜੀ। ਭਾਈ ਸਤਿ ਸ਼੍ਰੀ ਅਕਾਲ ਜੀ, ਅਸੀਂ ਤੁਹਾਡੇ ਨਾਲ 2 ਮਿੰਟ ਲੈ ਸਕਦੇ ਹਾਂ? ਭਾਈ ਤੁਸੀਂ ਇੱਥੇ ਆਏ ਹੋ ਇਸ ਵਕਤ, ਤੇ ਤੁਸੀਂ ਹੁਣ ਇਸ ਵਕਤ ਪ੍ਰੋਗਰਾਮ ਦੇਖਣ ਚੱਲੇ ਹੋ ਉਹਨਾਂ ਵਾਰਿਸ ਬ੍ਰਦਰਸ ਦਾ। ਤੁਸੀਂ ਮਤਲਬ ਕਿੱਦਾਂ ਦੀਆਂ ਉਮੀਦਾਂ ਲੈ ਕੇ ਆਏ ਹੋ ਤੇ ਤੁਸੀਂ ਇੰਨਾ ਬਿਜ਼ੀ ਸ਼ਡਿਊਲ ਹੈ, ਤੁਹਾਨੂੰ ਪਤਾ ਬ੍ਰਿਸਬੇਨ ਦਾ, ਆਪਾਂ ਮਤਲਬ ਆਸਟ੍ਰੇਲੀਆ ਦੇ ਵਿੱਚ ਸਾਰੇ ਪਾਸੇ ਤੁਸੀਂ ਆਪਣਾ ਟਾਈਮ ਕੱਢਿਆ ਸਪੈਸ਼ਲ ਇਸ ਪ੍ਰੋਗਰਾਮ ਲਈ। ਤੇ ਮੈਂ ਤੁਹਾਡੇ ਜਾਣਨਾ ਚਾਹੂੰਗਾ ਤੁਹਾਡੀ ਸੋਚ ਕੀ ਸੀਗੀ ਇਸ ਪ੍ਰੋਗਰਾਮ ਦੇ ਲਈ ਟਾਈਮ ਕੱਢਿਆ, ਤੇ ਤੁਸੀਂ ਇਸ ਪ੍ਰੋਗਰਾਮ ਦੇਖਣ ਦੇ ਲਈ ਆਏ ਤਾਂ ਤੁਸੀਂ ਕੀ ਐਕਸਪੈਕਟੇਸ਼ਨਸ ਲੈ ਕੇ ਆਏ ਹੋ ਇਸ ਚੀਜ਼ ਲਈ? ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਸਭ ਤੋਂ ਅਸੀਂ ਸਨਸ਼ਾਈਨ ਕੋਸਟ ਤੋਂ ਆਏ ਹਾਂ ਵੀਰ ਵਾਰਿਸ ਬ੍ਰਦਰਸ ਨੂੰ ਦੇਖਣ ਦੇ ਲਈ। ਮੈਂ ਤੁਹਾਨੂੰ ਇੰਟਰਪਟ ਕਰ ਰਿਹਾ, ਸਨਸ਼ਾਈਨ ਕੋਸਟ ਬ੍ਰਿਸਬੇਨ ਦੇ ਉੱਤੋਂ ਘੱਟੋ ਘੱਟ 1.5 ਘੰਟਾ ਦੂਰੀ ਦੇ ਉੱਤੇ ਆ, ਤੇ ਉਹ ਇੰਨੀ ਦੂਰੀ ਤੋਂ ਆਏ ਨੇ ਇਹ। ਹਾਂਜੀ ਬਿਲਕੁਲ, ਕਿਉਂਕਿ ਜਦੋਂ ਛੋਟੇ ਹੁੰਦੇ ਤੋਂ ਸੁਣਦੇ ਆ ਰਹੇ ਹਾਂ ਵਾਰਿਸ ਬ੍ਰਦਰ ਨੂੰ। ਜਦੋਂ ਇਹਨਾਂ ਦੇ ਮਤਲਬ ਅਸੀਂ 10-12 ਸਾਲ ਦੀ ਉਮਰ ਹੁੰਦੀ ਸੀ ਜਦ ਵੀ ਇਹਨਾਂ ਦਾ ਪਹਿਲਾ ਗੀਤ ਜਦੋਂ ਸੁਣਿਆ, ਮਤਲਬ ਬੜਾ ਫੇਮਸ ਹੋਇਆ ਸੀ, ਕੋਕਾ ਕਰਕੇ ਧੋਖਾ ਨਹੀਂ ਦਿਲ ਲੈ ਗਿਆ, ਹੈ ਨਾ, ਜਾਂ ਹੋਰ ਕਿੰਨੇ ਗੀਤ ਇਹਨਾਂ ਦੇ ਮਕਬੂਲ ਹੋਏ ਆ। ਪਰ ਉਦੋਂ ਬਾਅਦ ਕਮਲ ਹੀਰ ਆ ਗਿਆ। ਕਮਲ ਹੀਰ ਦੇ ਗਾਣੇ ਬਹੁਤ ਜ਼ਿਆਦਾ ਵਧੀਆ ਸੀਗੇ, ਵਿਆਹਾਂ ਤੇ ਆਪਣੇ ਤੁਹਾਨੂੰ ਪਤਾ ਲੱਗਦੇ ਰਹੇ ਆ। ਬਾਕੀ ਇਹਨਾਂ ਨੇ ਹਮੇਸ਼ਾ ਪੰਜਾਬੀਆਂ ਨੂੰ ਸੇਧ ਦੇਣ ਦੀ ਗੱਲ ਕੀਤੀ ਆ। ਤਿੰਨੇ ਭਰਾਵਾਂ ਨੇ ਜਦੋਂ ਵੀ ਗਾਇਆ ਆ ਤਾਂ ਆਪਾਂ ਫੈਮਿਲੀ ਦੇ ਵਿੱਚ ਬਹਿ ਕੇ ਸੁਣ ਸਕਦੇ ਆ, ਜਾਂ ਇਹਨਾਂ ਨੇ ਫਿਲਮਾਇਆ ਵੀ ਹੈ ਨਾ, ਜੋ ਉਹ ਇੱਦਾਂ ਨਹੀਂ ਹੈ ਵੀ ਆਪਾਂ ਬਹਿ ਕੇ ਇਕੱਠੇ ਨਹੀਂ ਦੇਖ ਸਕਦੇ। ਤੇ ਬਾਕੀ ਆਪਣੇ ਬੱਚਿਆਂ ਦੇ ਲਈ ਵੀ ਬਹੁਤ ਜ਼ਰੂਰੀ ਆ ਨਾ, ਜਿੱਦਾਂ ਇਹਨਾਂ ਨੇ ਆਪਣੇ ਵਿਰਸੇ ਦੀਆਂ ਗੱਲਾਂ ਕੀਤੀਆਂ ਜਾਂ ਹੋਰ ਬਹੁਤ ਇੱਦਾਂ ਦੇ ਗਾਣੇ ਗਾਏ ਆ, ਗੀਤ ਗਾਏ ਆ, ਜਿਹਦੇ ਵਿੱਚੋਂ ਆਪਣਾ ਪੰਜਾਬੀ ਵਿਰਸਾ ਸਾਫ਼ ਝਲਕਦਾ। ਤੇ ਮੈਨੂੰ ਤਾਂ ਲੱਗਦਾ ਵੀ ਆਪਾਂ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਇਹਨਾਂ ਇਹੋ ਜਿਹੇ ਸਿੰਗਰਾਂ ਦੇ ਨਾਲ ਜੋੜ ਕੇ ਰੱਖਣਾ ਚਾਹੀਦਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਉਮੀਦ ਕਰਦੇ ਹਾਂ ਕਿ ਵਾਰਿਸ ਬ੍ਰਦਰਸ ਹਮੇਸ਼ਾ ਜਿੱਦਾਂ ਇਹਨਾਂ ਨੇ ਪਹਿਲਾਂ ਗਾਇਆ ਆ ਉੱਦਾਂ ਬਹੁਤ ਵਧੀਆ ਗਾਉਂਦੇ ਰਹਿਣਗੇ ਤੇ ਸਾਨੂੰ ਪੰਜਾਬੀਅਤ ਦੇ ਨਾਲ ਜੋੜ ਕੇ ਰੱਖਣਗੇ। ਥੈਂਕ ਯੂ ਸੋ ਮਚ ਜੀ, ਤੁਸੀਂ ਆਪਣੀ ਗੱਲਬਾਤ ਕੀਤੀ। ਥੈਂਕ ਯੂ ਸੋ ਮਚ ਜੀ। ਤਾਂ ਇਦਾਂ ਤੁਸੀਂ ਸਾਰੇ ਪਾਸੇ ਇਸ ਵਕਤ ਤੁਸੀਂ ਮੇਰੇ ਪਿੱਛੇ ਵੀ ਦੇਖ ਸਕਦੇ ਹੋ, ਪੂਰਾ ਰਸ਼ ਹੈ। ਹੁਣ ਇਸ ਵਕਤ ਸਾਡੇ ਦੇਖਿਓ ਯੂਥ ਹੋ ਗਿਆ ਜਾਂ ਮਤਲਬ ਕਹਿ ਦੋ ਫੈਮਲੀਜ਼ ਹੋ ਗਈਆਂ, ਹਰ ਇੱਕ ਬੰਦਾ ਸਿਰਫ ਤੇ ਸਿਰਫ ਮਨਮੋਹਨ ਵਾਰਿਸ ਤੇ ਵਾਰਿਸ ਬ੍ਰਦਰ ਨੂੰ ਸੁਣਨ ਲਈ ਤਿਆਰ ਹੈ। ਆਪਾਂ ਤੁਹਾਨੂੰ ਹੋਰ ਇੰਟਰਵਿਊ ਸੁਣਾਉਂਦੇ ਹਾਂ, ਹੋਰ ਬੰਦਿਆਂ ਦੀ ਜਿਹੜੇ ਪੁਆਇੰਟ ਆਫ ਵਿਊ ਨੇ ਕਿਸ ਪ੍ਰੋਗਰਾਮ ਦੇ ਬਾਰੇ, ਤੁਹਾਨੂੰ ਉਹ ਵੀ ਸੁਣਾਉਂਦੇ ਹਾਂ। ਤੂੰ ਮੇਰੀ ਬਲੈਤੀ ਦਾਰੂ ਨਹੀਂ ਤੇਰਾ ਘੁੱਟ ਪਾਣੀ ਦੀ ਕਰਦਾ ਕੀ ਕਰਦਾ ਤੇਰੀ ਕਰਦਾ ਤੇਰਾ ਘੁੱਟ ਪਾਣੀ ਦੀ ਕਰਦਾ ਹਾਂਜੀ, ਸਾਡੇ ਨਾਲ ਭਾਜੀ ਗੋਲਡ ਕੋਸਟ ਤੋਂ ਨਾਲ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਕਿੱਦਾਂ ਦਾ ਇੱਥੇ ਮਹਿਸੂਸ ਕਰ ਰਹੇ। ਭਾਜੀ ਤੁਸੀਂ ਐਡੀ ਦੂਰ ਤੋਂ ਆਏ ਹੋ ਸਿਰਫ ਮਨਮੋਹਨ ਵਾਰਿਸ ਦੇ ਪ੍ਰੋਗਰਾਮ ਦੇ ਲਈ, ਤਾਂ ਤੁਹਾਡੇ ਤੋਂ ਅਸੀਂ ਵਜ੍ਹਾ ਪੁੱਛਣਾ ਚਾਹੋਗੇ, ਤੁਸੀਂ ਇੰਨਾ ਜ਼ਿਆਦਾ ਟਾਈਮ ਕੱਢਿਆ, ਐਡੀ ਦੂਰ ਤੋਂ ਆਏ ਤੇ ਇੱਥੇ ਵੀ ਪ੍ਰੋਗਰਾਮ ਅਟੈਂਡ ਕਰੋਗੇ 2-3 ਮਿੰਟ ਮਤਲਬ 2-3 ਘੰਟੇ ਦਾ, ਤੇ ਕੀ ਕਹਿਣਾ ਚਾਹੋਗੇ ਤੁਸੀਂ ਸਾਡੇ ਦਰਸ਼ਕਾਂ ਨੂੰ ਕਿ ਵੀ ਕਿਉਂ ਇੱਥੇ ਆਉਣਾ ਚਾਹੀਦਾ ਇਦਾਂ ਦੇ ਪ੍ਰੋਗਰਾਮਾਂ ਦੇ ਵਿੱਚ? ਭਾਜੀ ਮਨਮੋਹਨ ਵਾਰਿਸ ਹੋਣਾ ਦਾ ਜਿਹੜਾ ਨਾਮ ਹੈ ਉਹ ਨਾਮ ਹੀ ਇੱਕ ਬੜੀ ਵੱਡੀ ਚੀਜ਼ ਆ ਕਿ ਫੈਮਿਲੀ ਸ਼ੋਅ ਆ ਇਹਨਾਂ ਦਾ, ਤੇ ਇੱਕ ਵਧੀਆ ਐਂਟਰਟੇਨਮੈਂਟ ਇੱਕ ਫੈਮਿਲੀ ਸ਼ੋਅ ਆ। ਤੇ ਅਸੀਂ ਗੋਲਡ ਕੋਸਟ ਤੋਂ ਇਸੇ ਕਰਕੇ ਆਏ ਹਾਂ ਕਿ ਇੱਕ ਵਧੀਆ ਸ਼ੋਅ ਵਧੀਆ ਪ੍ਰੋਗਰਾਮ ਦੇਖ ਸਕੀਏ। ਤੇ ਬਾਕੀ ਇੰਡੋਜ਼ ਟੀਵੀ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਰੇ ਪ੍ਰੋਗਰਾਮ ਜਿਹੜੇ ਉਹ ਕਵਰ ਕਰਦੇ ਆ। ਤੇ ਵਧੀਆ ਇੱਥੇ ਰੌਣਕਾਂ ਲੱਗੀਆਂ ਵਾ ਅੱਜ ਬ੍ਰਿਸਬੇਨ ਦੇ ਵਿੱਚ, ਤੇ ਜਿੱਥੋਂ ਵੀ ਕੋਈ ਲੋਕ ਪਹੁੰਚੇ ਨੇ ਇੱਥੇ ਅਸੀਂ ਸਾਰਿਆਂ ਦਾ ਆਪਣਾ ਧੰਨਵਾਦ ਕਰਦੇ ਹਾਂ ਤੇ ਆਪਣਾ ਇੰਜੋਏ ਕਰਾਂਗੇ ਸਾਰਾ ਇਹ ਪ੍ਰੋਗਰਾਮ। ਤੇ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਭਾਜੀ ਉਹ ਤਾਂ ਕਿਸੇ ਵੀ ਆਪਣੇ ਪਹਿਚਾਣ ਦੇ ਮੁਹਤਾਜ ਨਹੀਂ ਗੇ, ਉਹਨਾਂ ਵਾਸਤੇ ਤਾਂ ਅਸੀਂ ਕਿਤੋਂ ਵੀ ਆ ਸਕਦੇ ਹਾਂ। ਗੋਲਡ ਕੋਸਟ ਤਾਂ ਕੁਝ ਵੀ ਨਹੀਂ, ਬਹੁਤੀ ਦੂਰ ਨਹੀਂਗਾ। ਜੇ ਤੁਸੀਂ ਐਡੇ ਵੱਡੇ ਜ਼ਿਆਦਾ ਫੈਨ ਹੋ ਤਾਂ 2-4 ਕੋਈ ਲਾਈਨਾਂ ਉਹਨਾਂ ਦੀ ਤੁਹਾਨੂੰ ਯਾਦ ਹੋਣ ਤਾਂ ਤੁਸੀਂ ਦੱਸ ਸਕੋ। ਮੈਨੂੰ ਮੇਰੇ ਘਰ ਦਾ ਬਨੇਰਾ ਯਾਦ ਆ ਗਿਆ। ਇਹਨਾਂ ਮਨਮੋਹਨ ਭਾਜੀ ਦਾ ਜਿਹੜਾ ਇਹ ਗਾਣਾ ਆ, ਇਹ ਤਾਂ ਆਪਾਂ ਮਤਲਬ ਆਪਣਾ ਪਰਦੇਸੀਆਂ ਦਾ ਇੱਕ ਦਿਲ 'ਚ ਵਸਿਆ ਗਾਣਾ ਆ। ਇਹ ਤੋਂ ਆਪਾਂ ਕਦੇ ਵੀ ਦੂਰ ਨਹੀਂ ਹੋ ਸਕਦੇ। ਧੰਨਵਾਦ। ਥੈਂਕ ਯੂ ਭਾਜੀ। ਤਾਂ ਇਦਾਂ ਹੀ ਇੱਥੇ ਸਾਰੇ ਜਣਾ ਜਿੰਨੇ ਵੀ ਬੰਦੇ ਨੇ ਇਸ ਵਕਤ ਸਾਰੇ ਨੇ ਆਪਣੇ ਇਮੋਸ਼ਨਸ ਨੂੰ ਅਟੈਚ ਕਰਕੇ ਬੈਠੇ ਨੇ ਜਿਹੜਾ ਪ੍ਰੋਗਰਾਮ ਹੋਣ ਵਾਲਾ ਆ ਉਹਦੇ ਵਿੱਚ। ਨਾਲੇ ਚਾਹੇ ਉਹ ਇੰਡੀਆ ਤੋਂ ਹੋਣ, ਚਾਹੇ ਉਹ ਕਿੰਨੀ ਦੂਰ ਹੈ, ਇਸ ਬ੍ਰਿਸਬੇਨ ਤੋਂ ਗੋਲਡ ਕੋਸਟ ਬਹੁਤ ਜ਼ਿਆਦਾ ਦੂਰ ਹੈ, ਬ੍ਰਿਸਬੇਨ ਤੋਂ ਸਨਸ਼ਾਈਨ ਕੋਸਟ ਬਹੁਤ ਜ਼ਿਆਦਾ ਦੂਰ ਹੈ, ਪਰ ਸਾਰੇ ਬਹੁਤ ਦੂਰ ਦੂਰ ਤੋਂ ਆਏ ਸਿਰਫ ਇਸ ਪ੍ਰੋਗਰਾਮ ਨੂੰ ਅਟੈਂਡ ਕਰਨ ਦੇ ਲਈ। ਤੇ ਆਪਾਂ ਆਓ ਪ੍ਰੋਗਰਾਮ ਨੂੰ ਇੰਜੋਏ ਕਰਦੇ ਹਾਂ।
ਅੱਜ ਸਾਡੇ ਨਾਲ ਗੁਰਪ੍ਰੀਤ ਨੇ, ਇਹ ਵੀ 골ਡ ਕੋਸਟ ਤੋਂ ਆਏ ਨੇ ਤੇ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਭਾਜੀ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਇੱਥੇ ਆ ਕੇ? ਬਹੁਤ ਵਧੀਆ ਲੱਗ ਰਿਹਾ, ਕਾਫੀ ਕਰਾਊਡ ਆ ਆਪਣਾ ਪੰਜਾਬੀ ਇੱਥੇ ਤੇ ਵਧੀਆ ਸ਼ੋਅ ਵੀ ਵਧੀਆ ਹੋਊਗਾ ਹੋਪਫੁਲੀ। ਨਹੀਂ, ਜਿੱਦਾਂ ਦਾ ਤੁਸੀਂ ਐਡੀ ਦੂਰ ਤੋਂ ਆਏ ਹੋ, ਮਤਲਬ ਸਪੈਸ਼ਲ ਮਨਮੋਹਨ ਵਾਰਸ ਨੂੰ ਸੁਣਨ ਦੇ ਲਈ, ਤਾਂ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਤੁਹਾਨੂੰ ਕਿੱਦਾਂ ਦਾ, ਮਤਲਬ ਕਿਉਂ ਆਪਣੀ ਫੈਮਿਲੀ ਦੇ ਨਾਲ ਇਸ ਚੀਜ਼ ਦੇ ਵਿੱਚ ਆਏ ਹੋ? ਮਨਮੋਹਨ ਵਾਰਸ ਨੂੰ ਪਤਾ ਹੀ ਆ, ਫੈਮਿਲੀ ਸ਼ੋਅ ਹੁੰਦਾ ਇਹਨਾਂ ਦਾ ਤੇ ਤਿੰਨੇ ਭਰਾ ਬਹੁਤ ਵਧੀਆ ਨੇਗੇ, ਤਾਂ ਕਰਕੇ ਆਪਣੇ ਫੇਵਰੇਟ ਨੇ। ਸ਼ੁਕਰੀਆ, ਧੰਨਵਾਦ ਜੀ। ਇਸ ਵਕਤ ਤੁਸੀਂ ਦੇਖੋਗੇ ਚਾਰੇ ਪਾਸੇ ਬਹੁਤ ਜ਼ਿਆਦਾ ਰਸ਼ ਆ, ਬਹੁਤ ਜ਼ਿਆਦਾ ਰੌਲਾ ਪਿਆ ਹੋਇਆ, ਸਾਰੇ ਐਕਸਾਈਟਡ ਨੇ ਪਰ ਗੇਟ ਨਹੀਂ ਖੁੱਲੇ ਹੋਏ ਤੇ ਗੇਟਾਂ ਦੀ ਐਕਸਾਈਟਮੈਂਟ ਸਾਰੇ ਜਣਿਆਂ ਨੂੰ। ਤੁਸੀਂ ਮੇਰੇ ਪਿੱਛੇ ਆਈ ਚੱਲੋਗੇ ਤਾਂ ਇਸ ਵਕਤ ਚਾਰੇ ਪਾਸੇ ਦੇਖੋਗੇ ਤਾਂ ਪੂਰਾ ਰਸ਼ ਪਿਆ ਹੋਇਆ ਹੈ, ਸਾਰੇ ਲੋਕ ਐਕਸਾਈਟਡ ਨੇ। ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ। ਦੇਖਿਓ ਬ੍ਰਦਰ, ਲਓ ਜੀ, ਅਸੀਂ ਹੁਣ ਇਸ ਵਕਤ ਫਾਈਨਲੀ ਜਿਹੜੇ ਗੇਟ ਹੈ ਜਿਹੜਾ ਹੁਣ ਓਪਨ ਹੋਣ ਵਾਲਾ ਹੈ ਥੋੜੇ ਟਾਈਮ ਬਾਅਦ, ਤੇ ਉਸ ਗੇਟ ਦੇ ਉੱਪਰ ਖੜੇ ਆ ਤਾਂ ਕਿ ਇਹ ਗੇਟ ਓਪਨ ਹੋਵੇ ਤੇ ਜਿੰਨੀ ਵੀ ਆਡੀਅנס ਇਸ ਵਕਤ ਸਾਰੀ ਇਹ ਟਿਕਟਾਂ ਲੈ ਕੇ ਖੜੀ ਹੈ ਤੇ ਸਾਰੇ ਵੇਟ ਇੰਤਜ਼ਾਰ ਕਰ ਰਹੇ ਨੇ ਵਾਰਿਸ ਬ੍ਰਦਰ ਦਾ, ਤਾਂ ਕਿ ਉਹ ਅੰਦਰ ਜਾ ਕੇ ਵਾਰਿਸ ਬ੍ਰਦਰ ਨੂੰ ਅੱਛੇ ਤਰੀਕੇ ਨਾਲ ਸੁਣ ਸਕਣ ਤੇ ਇੰਜੋਏ ਕਰ ਸਕਣ। ਤੇ ਅਸੀਂ ਵੀ ਵੇਟ ਇੰਤਜ਼ਾਰ ਕਰ ਰਹੇ ਹਾਂ ਤਾਂ ਕਿ ਇਹ ਗੇਟ ਖੁੱਲ ਸਕੇ। ਤਾਂ ਮਿਲਦੇ ਤੁਹਾਨੂੰ ਜਦੋਂ ਗੇਟ ਖੁੱਲੇਗਾ।